वाहिगुरू जी का खालसा वाहिगुरू जी की फतेह। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਤੋਂ ਬਣੇ ਹੋਏ ਆ, ਉਹਨਾਂ ਸਾਰਿਆਂ ਦਾ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੈਂ ਅਮਰਵੀਰ ਸਿੰਘ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਦੋ ਇਸ਼ੂਜ਼ ਦੇ ਉੱਪਰ ਗੱਲਬਾਤ ਕਰਾਂਗੇ ਇਸ ਸ਼ੋਅ ਦੇ ਦੌਰਾਨ। ਪਹਿਲਾਂ ਤਾਂ ਇਹ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ, ਜਿਨ੍ਹਾਂ ਨੂੰ ਸਰਬੱਤ ਖਾਲਸਾ 2015 ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ ਗਿਆ ਸੀ, ਉਹਨਾਂ ਨੂੰ ਅੱਜ ਇੱਕ 25 ਸਾਲ ਪੁਰਾਣੇ ਕੇਸ ਦੇ ਵਿੱਚ ਜਿਹੜਾ ਹੈਗਾ ਉਹ ਦੋਸ਼ੀ ਪਾਇਆ ਗਿਆ। ਜਦੋਂ ਉਹਨਾਂ ਦੇ ਉੱਪਰ ਕੇਸਾਂ ਦੀ ਗੱਲ ਹੁੰਦੀ ਹੈ ਤਾਂ ਕਈ ਵੱਖੋ ਵੱਖਰੀਆਂ ਅਦਾਲਤਾਂ ਦੇ ਵਿੱਚ ਉਹਨਾਂ 'ਤੇ ਕਈ ਕੇਸ ਚੱਲ ਹਟੇ ਨੇ ਤੇ ਚੱਲ ਰਹੇ ਨੇ। ਸੋ ਉਹਨਾਂ ਦੇ ਜਿਹੜੇ ਵਕੀਲ ਨੇ ਸਰਦਾਰ ਜਸਪਾਲ ਸਿੰਘ ਮੰਝਪੁਰ, ਉਹਨਾਂ ਦੇ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਜਿਹੜੇ ਇਹਨਾਂ 'ਤੇ ਕੇਸ ਚੱਲ ਰਹੇ ਨੇ ਜਥੇਦਾਰ ਹਵਾਰਾ, ਤੇ ਉਹਨਾਂ ਦੀ ਅਪਡੇਟ ਵੀ ਲਵਾਂਗੇ ਉਹਨਾਂ ਤੋਂ। ਤੇ ਨਾਲ ਹੀ ਜਿਹੜੇ ਹੋਰ ਇਸ਼ੂਜ਼ ਹੈਗੇ ਆ, ਖਾਸ ਤੌਰ ਤੇ ਜਿਹੜਾ ਦੂਜਾ ਇਸ਼ੂ ਹੈ, ਜਿਵੇਂ ਕਿ ਦਿੱਲੀ ਦੇ ਵਿੱਚ ਅਸੀਂ ਦੇਖਿਆ ਕਿ ਕਾਂਗਰਸ ਨੇ ਦਲਿਤਾਂ ਦੇ ਖਿਲਾਫ ਤੇ ਹੋਰ ਮਾਈਨੋਰਿਟੀਜ਼ ਦੇ ਖਿਲਾਫ ਜਿਹੜਾ ਤਸ਼ੱਦਦ ਹੋ ਰਿਹਾ ਹੈ, ਉਸ ਦੇ ਖਿਲਾਫ ਇੱਕ ਉਹਨਾਂ ਨੇ ਪ੍ਰੋਟੈਸਟ ਦਿੱਲੀ ਦੇ ਵਿੱਚ ਰੱਖਿਆ ਸੀ, ਜਿਹਦੇ ਵਿੱਚ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਪਹੁੰਚੇ। ਤੇ ਜਦੋਂ ਉੱਥੇ ਕੁਸਰ-ਪੁਸਰ ਸ਼ੁਰੂ ਹੋਈ, ਫਿਰ ਉਹਨਾਂ ਨੂੰ ਉੱਥੋਂ ਜਾਣ ਲਈ ਕਹਿ ਦਿੱਤਾ ਗਿਆ। ਸੋ ਜਿਹੜਾ ਇਹ ਇਸ਼ੂ ਹੈਗਾ, ਸੈਕੰਡਲੀ ਸਿੱਖ ਐਂਗਲ ਤੋਂ, ਜਦੋਂ ਅਸੀਂ 1984 ਦੇ ਕਤਲੇਆਮ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਦਾ ਨਾਮ ਵੀ ਬੋਲਦਾ, ਉੱਥੇ ਹੀ ਹੋਰ ਜਿਹੜੇ ਸਿੱਖਾਂ ਦੇ ਕਤਲਾਂ ਦੇ ਦੋਸ਼ੀ ਨੇ, ਉਹਨਾਂ ਨੂੰ ਕਿਵੇਂ ਨਿਵਾਜ਼ਿਆ ਗਿਆ, ਉਹਨਾਂ ਨੂੰ ਵੱਡੀਆਂ ਵੱਡੀਆਂ ਉਪਾਧੀਆਂ ਦਿੱਤੀਆਂ ਗਈਆਂ ਨੇ। ਤੇ ਖਾਸ ਤੌਰ ਤੇ ਜਗਦੀਸ਼ ਕੁਮਾਰ ਤੇ ਸੱਜਣ ਕੁਮਾਰ ਦਾ ਜਿਹੜਾ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਦਾ ਜਿਹੜੀ ਇਹ ਕੰਟਰੋਵਰਸੀ ਹੈਗੀ ਹੈ, ਵਿਵਾਦ ਹੈਗਾ, ਇਸ ਦੇ ਉੱਪਰ ਵੀ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਸੋ ਆਓ ਸਰਦਾਰ ਜਸਪਾਲ ਸਿੰਘ ਮੰਝਪੁਰ ਦੇ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਮੰਝਪੁਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੰਝਪੁਰ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਜਥੇਦਾਰ ਜਗਤਾਰ ਸਿੰਘ ਹਵਾਰਾ ਤੇ ਜਿਹੜਾ ਇਹ ਕੇਸ ਦਾ ਫੈਸਲਾ ਹੈ, ਇਹਦੇ ਬਾਰੇ ਇਹਦੀਆਂ ਜਿਹੜੀਆਂ ਡਿਟੇਲਸ ਨੇ ਉਹ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ। ਕੀ ਹੈ ਜਿਹੜਾ ਇਹ 25 ਸਾਲ ਪਹਿਲਾਂ ਦਾ ਕੇਸ ਹੈ, ਆਰਮਜ਼ ਐਕਟ ਦੇ ਨਾਲ ਰਿਲੇਟਡ ਹੈ, ਕੀ ਇਸ ਕੇਸ ਦੀਆਂ ਡਿਟੇਲਸ ਨੇ ਤੇ ਜਿਹੜੀਆਂ ਇਹਦੀਆਂ ਫਾਈਂਡਿੰਗਸ ਦੇ ਵਿੱਚ ਫੈਸਲਾ ਆਇਆ ਹੁਣ ਉਹ ਕੀ ਹੈ? ਦੇਖੋ, ਇਹ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਦਾ ਜਿਹੜਾ ਕੇਸ 1995 ਦੇ ਵਿੱਚ ਜਦੋਂ ਜਲੰਧਰ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਬਾਅਦ ਦੇ ਵਿੱਚ ਫਿਰ ਲੁਧਿਆਣਾ ਪੁਲਿਸ ਲੈ ਕੇ ਆਈ ਜੀ। ਲੁਧਿਆਣੇ 'ਚ ਇੱਕ ਬਲਾਸਟ ਦਾ ਕੇਸ ਦੇ ਵਿੱਚ ਉਹਨਾਂ ਦੀ ਅਰੈਸਟ ਸੀਗੀ, ਜਿਹੜਾ ਅਜੇ ਵੀ ਪੈਂਡਿੰਗ ਹੈਗਾ ਕੇਸ, ਉਹ ਹੋਰ ਕੇਸ ਆ ਜੀ। ਉਸ ਕੇਸ ਦੀ ਪੁੱਛਗਿੱਛ ਦੇ ਦੌਰਾਨ ਕੋਤਵਾਲੀ ਥਾਣੇ ਦੇ ਇੱਕ ਪੁਲਿਸ ਅਫਸਰ ਨੇ ਇਹ ਇਨਕਸ਼ਾਫ ਲਿਖਿਆ ਪਹਿਲੇ ਕੇਸ ਦੀ ਪੁੱਛਗਿੱਛ ਦਾ, ਕਿ ਮੈਂ ਇੱਕ 56 ਰਾਈਫਲ ਤੇ 50 ਕਾਰਤੂਸ ਕਿਤੇ ਲੁਕੋ ਕੇ ਰੱਖੇ ਆ, ਕਿਤੇ ਨਾਲੇ ਦੇ ਲਾਗੇ ਰਿਕਵਰ ਕਰਾ ਸਕਦਾ। ਜਿਹੜਾ ਕਨਫੈਸ਼ਨ ਸੀ ਸੋ ਕਾਲਡ, ਉਹ ਪਹਿਲੇ ਕੇਸ ਦੇ ਵਿੱਚ ਲਿਖਿਆ ਗਿਆ ਤੇ ਰਿਕਵਰੀ ਕਰਾਉਣ ਤੋਂ ਬਾਅਦ, ਰਿਕਵਰੀ ਪਾਉਣ ਤੋਂ ਬਾਅਦ ਜਿਹੜਾ ਸੀ ਇੱਕ ਨਵੀਂ FIR 139/95 ਜਿਹੜਾ ਕੱਲ ਫੈਸਲਾ ਆਇਆ 30/12/1995 ਨੂੰ ਦਰਜ ਕਰਕੇ ਉਹਦੇ ਵਿੱਚ ਅਰੈਸਟ ਪਾ ਕੇ ਤੇ ਉਹ ਕੇਸ ਪ੍ਰੋਸੀਡ ਆਨ ਹੋਇਆ ਜੀ। ਤੇ ਬੇਅੰਤ ਮਰਡਰ ਕੇਸ ਤੋਂ ਬਾਅਦ ਯਾਨੀ ਕਿ ਉਹ ਫਿਰ 268 ਲੱਗ ਚੁੱਕੀ ਸੀ ਤੇ ਉਹ ਕਿਤੇ ਲੈ ਕੇ ਨਹੀਂ ਜਾਣਾ ਸੀ ਉਹਨਾਂ ਨੇ ਪੇਸ਼ੀ ਵਾਸਤੇ, ਉਹ ਕੇਸ ਫਿਰ ਕਈ ਬੰਦ ਹੋ ਗਏ। ਲੁਧਿਆਣੇ ਚ ਫਿਰ 2 ਕੇਸ ਬਾਅਦ ਚੱਲੇ, ਉਹ ਬਰੀ ਹੋਏ, ਉਹਨਾਂ ਦੀ ਕੇਸ ਦੀ ਪੈਰਵਾਈ ਦਾ ਇਹਨਾਂ ਕੇਸਾਂ ਦਾ ਸਾਨੂੰ ਪਤਾ ਲੱਗਿਆ ਵੀ ਇਹ ਕੇਸ ਹੈਗੇ। ਸੋ ਆਪ ਭਾਈ ਜਗਤਾਰ ਸਿੰਘ ਹੋਣਾ ਵੱਲੋਂ ਐਪਲੀਕੇਸ਼ਨ ਲਾ ਕੇ ਕੇਸ ਪ੍ਰੋਸੀਡ ਆਨ ਕਰਾਇਆ 2015 ਚ, ਜਿਹੜਾ ਕੱਲ ਫੈਸਲਾ ਹੋਇਆ। ਸੋ ਇਹਦੇ ਵਿੱਚ ਉਹਨਾਂ ਨੂੰ ਕਨਵਿਕਟ ਜਿਹੜਾ ਉਹ ਦੋਸ਼ੀ ਕਰਾਰ ਦੇ ਦਿੱਤਾ ਗਿਆ, ਕਿਉਂਕਿ ਸਜ਼ਾ ਜਿਹੜਾ ਮੈਜਿਸਟ੍ਰੇਟ ਆ ਛੋਟਾ, ਉਹ 3 ਸਾਲ ਤੋਂ ਵੱਧ ਕਰ ਨਹੀਂ ਸਕਦਾ ਤੇ ਹੋ ਸਕਦਾ ਵੀ ਇਹਦੇ ਵਿੱਚ ਉਹਨਾਂ ਨੂੰ 3 ਸਾਲ ਤੋਂ ਵੱਧ ਸਜ਼ਾ ਕਰਾਉਣ ਦੀ ਉਹਨੇ ਤਜਵੀਜ਼ ਕਰਕੇ ਤੇ ਅੱਗੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਲੁਧਿਆਣਾ ਨੂੰ ਉਹ ਕੇਸ ਮਾਰਕ ਕਰਤਾ। ਹੁਣ 13 ਤਰੀਕ ਨੂੰ 13 ਅਪ੍ਰੈਲ ਨੂੰ ਜਿਹੜੀ ਸਜ਼ਾ ਭਾਈ ਜਗਤਾਰ ਸਿੰਘ ਹਵਾਰਾ ਨੂੰ 56 ਰਾਈਫਲ ਤੇ 50 ਕਾਰਤੂਸ ਦੀ ਰਿਕਵਰੀ ਦੇ ਕੇਸ ਦੇ ਵਿੱਚ ਇਹ ਜਿਹੜਾ ਉਹ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਲੁਧਿਆਣਾ ਜਾਪਿੰਦਰ ਸਿੰਘ ਉਹ ਸੈਂਟੈਂਸ ਜਿਹੜੀ ਆ ਉਹ ਪ੍ਰਨਾਉਂਸ ਕਰਨਗੇ ਜੀ। ਸੋ ਜਿਹੜੀ 13 ਅਪ੍ਰੈਲ ਦੀ ਕਾਰਵਾਈ ਹੈਗੀ ਹੈ, ਜਾਂ ਜਿਹੜੀ ਇਹ ਅਗਲੀ ਡੇਟ ਪਾਈ ਗਈ ਹੈ ਇਸ ਮਾਮਲੇ ਦੇ ਵਿੱਚ, ਉਦੋਂ ਜਿਹੜੀ ਹੈਗੀ ਹੈ ਸਜ਼ਾ ਸੁਣਾਈ ਜਾ ਸਕਦੀ ਹੈ। ਸੋ ਤੁਹਾਡਾ ਪੱਖ ਇਹਦੇ ਵਿੱਚ ਕੀ ਹੈਗਾ? ਇਸ ਸਾਰੇ ਕੇਸ ਦੇ ਵਿੱਚ ਤੁਸੀਂ ਉਸ ਕੇਸ ਨੂੰ ਡੀਲ ਕਰ ਰਹੇ ਹੋ, ਜਿਹੜਾ ਜਗਤਾਰ ਸਿੰਘ ਹਵਾਰਾ ਦਾ ਪੱਖ ਹੈਗਾ ਉਹ ਕੀ ਹੈ, ਤੇ ਕੀ ਤੁਸੀਂ ਇਸ ਕੇਸ ਦੇ ਵਿੱਚ ਤੁਸੀਂ ਹਾਈ ਕੋਰਟ ਦੇ ਵਿੱਚ ਜਾਂ ਜਿਹੜੀ ਅਗਲੀ ਕੋਈ ਕਾਰਵਾਈ ਹੈਗੀ ਹੈ ਉਹ ਕਰਨ ਦੇ ਵਿੱਚ ਅਗਲੀ ਕੋਈ ਪੇਸ਼ਕਦਮੀ ਕਰੋਗੇ? ਹਾਂਜੀ ਜੀ, ਇਹ ਕੇਸ ਦੇ ਵਿੱਚ ਤਾਂ ਵੈਸੇ ਹੀ ਇਹਦੇ ਵਿੱਚ
ਇਹ ਸਜ਼ਾ ਬਣਦੀ ਨਹੀਂ ਸੀ। ਪਤਾ ਨਹੀਂ ਹੁਣ ਕਿਸ ਆਧਾਰ ਦੇ ਉੱਤੇ ਸਜ਼ਾ ਜੱਜ ਨੇ ਦੋਸ਼ੀ ਕਰਾ ਦਿੱਤਾ। ਉਹ ਸਾਨੂੰ ਜਦੋਂ ਜਜਮੈਂਟਰੀ ਕਾਪੀ 13 ਤਰੀਕ ਨੂੰ ਮਿਲੂਗੀ, ਜੇ ਉਹ ਫੈਸਲਾ ਕੀਤਾ ਗਿਆ ਸੀ ਜਾਂ ਨੈਕਸਟ ਡੇਟ ਪਾਉਣਾ, ਜਦੋਂ ਵੀ ਉਹ ਮਿਲੂਗੀ ਉਹਦੇ ਤੋਂ ਪਤਾ ਲੱਗੂਗਾ ਵੀ ਕਿੰਨਾ ਕਿਸ ਆਧਾਰ ਦੇ ਉੱਤੇ ਸਜ਼ਾ ਕੀਤੀ। ਪਰ ਜਿਹੜਾ ਸਾਡਾ ਕੇਸ ਸੀ ਉਹਦੇ ਵਿੱਚ ਦੇਖੋ, ਜਿਹੜੇ ਪੁਲਿਸ ਅਫਸਰ ਨੇ ਰਿਕਵਰੀ ਕੀਤੀ, ਜਿਹੜੇ ਉਸੇ ਪੁਲਿਸ ਅਫਸਰ ਨੇ FIR ਦਰਜ ਕੀਤੀ, ਉਹੀ ਕੰਪਲੇਨੈਂਟ ਆ ਤੇ ਉਹੀ ਇਨਵੈਸਟੀਗੇਸ਼ਨ ਅਫਸਰ ਆ। ਉਹ ਜਿਹੜਾ ਅਫਸਰ ਸੀ ਉਹ ਗਵਾਹੀ ਦੇਣ ਹੀ ਨਹੀਂ ਆਇਆ, ਪ੍ਰੋਸੀਕਿਊਸ਼ਨ ਵਿਟਨੈਸ ਦੇ ਤੌਰ ਦੇ ਉੱਤੇ ਅਦਾਲਤ ਦੇ ਵਿੱਚ ਆਇਆ ਹੀ ਨਹੀਂ। ਤੇ ਇਹਦੇ ਨਾਲ ਹੀ ਜਿਹੜਾ ਸਾਡਾ ਪੱਖ ਸੀਗਾ ਬਹਿਸ ਦੇ ਦੌਰਾਨ ਇਹ ਸੀ ਕਿ ਮਾਲਖਾਨੇ ਦਾ ਮੁੰਸ਼ੀ ਇਹ ਰਿਕਵਰ ਹੋ ਕੇ ਜਿਹੜਾ ਵੈਪਨ ਹੈਗਾ ਇਹ ਕਿੱਥੇ ਰੱਖਿਆ ਹੋਇਆ, ਇਹਦੀ ਕੀ ਸੰਭਾਲ ਸੀ। ਜਦੋਂ ਇਹ ਕੋਰਟ ਦੇ ਵਿੱਚ ਪੇਸ਼ ਹੋਇਆ ਇਹਦੇ ਉੱਤੇ ਕੋਈ ਸੀਲ ਨਹੀਂ ਸੀ, ਕੋਈ FIR ਨੰਬਰ ਨਹੀਂ ਸੀ ਤੇ ਇਹ ਕਿੱਥੇ ਕਿੰਨਾ ਚਿਰ 1995 ਤੋਂ ਬਾਅਦ 17 ਦੇ ਵਿੱਚ 2016-17 ਜਦੋਂ ਪੇਸ਼ ਹੋਇਆ ਤਾਂ ਇਹ ਕੀ ਰੈਲੇਬਿਲਿਟੀ ਵੀ ਇਹ ਉਹੀ ਵੈਪਨ ਹੈਗਾ। ਤੇ ਕੁਛ ਇੱਕ ਗਵਾਹ ਜਿਹੜਾ ਕੋਈ ਨਾਲ ਵਿਟਨੈਸ ਹੋਇਆ ਇੱਕ ਪੁਲਿਸ ਵਾਲਾ ਹੋਰ, ਉਹਨੇ ਇਹ ਕਿਹਾ ਵੀ ਸੀਲ ਆਈ ਸੀ ਮੌਕੇ ਦੇ ਉੱਤੇ, ਜਦੋਂ ਕੋਰਟ ਪੇਸ਼ ਹੋਇਆ ਕੋਈ ਸੀਲ ਨਹੀਂ ਸੀ, ਜਿਹੜੀ ਕੋਈ ADM ਦੀ ਸੈਂਕਸ਼ਨ ਹੈ ਉਹ ਪ੍ਰੂਵ ਨਹੀਂ ਸੀ। ਤੇ ਜਿਹੜਾ 27 ਐਵੀਡੈਂਸ ਐਕਟ ਦਾ ਜਿਹੜਾ ਬਿਆਨ ਸੀ ਜਿਹਦੇ ਤਹਿਤ ਇਹਦੀ ਰਿਕਵਰੀ ਹੋਈ, ਉਹ ਬਿਆਨ ਹੋਰ FIR ਤੇ ਲਿਖਿਆ ਗਿਆ ਸੀਗਾ ਤੇ ਇਸ ਕੇਸ ਦੇ ਵਿੱਚ ਇਸ FIR ਦੇ ਵਿੱਚ ਕੋਈ ਵੀ ਬਿਆਨ ਜਿਹੜਾ 27 ਐਵੀਡੈਂਸ ਦਾ ਨਹੀਂ ਲਿਖਿਆ ਗਿਆ ਸੀ। ਉਹਦੇ ਵਿੱਚ ਕਾਫੀ ਸਾਰੇ ਯਾਨੀ ਕਿ ਨਾ ਕੋਈ ਪਬਲਿਕ ਦਾ ਵਿਟਨੈਸ ਪੇਸ਼ ਹੋਇਆ, ਨਾ ਉਹਦੀ ਵਰਕਿੰਗ ਕੰਡੀਸ਼ਨ ਜਿਹੜੀ ਕੋਈ ਪ੍ਰੂਵ ਹੋ ਸਕੀ। ਬਹੁਤ ਬਲਾਸਟਕ ਦੀ ਰਿਪੋਰਟ ਨਹੀਂ ਸੀ ਕਿ ਚੱਲਣਯੋਗ ਵੈਪਨ ਹੈਗਾ, ਕਿ ਉਹ ਆਰਮਸ ਐਕਟ ਦੀ ਡੈਫੀਨੇਸ਼ਨ ਵੀ ਪੂਰੀ ਕਰਦਾ ਕਿ ਨਹੀਂ ਹੈਗਾ, ਕੀ ਪਤਾ ਕੁਆੜ ਹੀ ਆ ਉਹ, ਉਹਨਾਂ ਨੇ ਪੁਰਾਣਾ ਪਿਆ ਜਿਹੜਾ ਪਲਾਂਟ ਕੀਤਾ। ਉਦੋਂ ਜਦੋਂ ਭਾਈ ਜਗਤਾਰ ਸਿੰਘ ਵਾਲਾ ਦੀ ਅਰੈਸਟ ਹੋਈ ਸੀ ਉਦੋਂ ਬਹੁਤ ਸਾਰੇ ਜ਼ਿਲ੍ਹਿਆਂ ਦੀ ਪੁਲਿਸ ਨੇ ਵੱਖ-ਵੱਖ ਆਪਣੇ ਨੰਬਰ ਬਣਾਉਣ ਵੀ ਸਾਡੇ ਵੀ ਇੱਥੇ ਕੇਸ ਹੈਗਾ। ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਜਿਹੜੇ ਸੀ ਉਹਨਾਂ ਨੇ ਦਰਜ ਕੀਤੇ। ਲੁਧਿਆਣੇ 'ਚ ਕੁੱਲ 5 ਕੇਸ ਸੀ, ਜਿਹੜੇ 2 ਆਲਰੇਡੀ ਬਰੀ ਹੋ ਚੁੱਕੇ ਆ, 2 ਪੈਂਡਿੰਗ ਚੱਲ ਰਹੇ ਆ ਤੇ ਇੱਕ ਇਹ ਜਿਹੜਾ ਡਿਸਾਈਡ ਹੋਇਆ। ਤੇ ਇਹਦੇ ਵਿੱਚ ਕਾਫੀ ਯਾਨੀ ਕਿ ਜਿਹੜੇ ਕੰਟਰਾਡਿਕਸ਼ਨ ਮਟੀਰੀਅਲ ਹੈਗੇ ਆ ਤੇ ਉਹ ਜੱਜ ਨੇ ਜਾਂ ਛੋਟੇ ਜੱਜ ਵੈਸੇ ਡਰ ਜਾਂਦੇ ਵੀ ਅਸੀਂ ਏਡੇ ਵੱਡੇ ਬੰਦੇ ਨੂੰ ਬਰੀ ਕਰਾਂਗੇ ਦਾ ਪਤਾ ਨਹੀਂ ਸਾਡੇ ਉੱਤੇ ਕੀ ਆ ਜਾਊਗਾ। ਸੋ ਇਹ ਜ਼ਰੂਰੀ ਆ ਮੈਂ ਇਹਦੇ ਵਿੱਚ ਜਿਹੜੀ ਹੈ ਸੈਸ਼ਨ, ਕਿਉਂਕਿ ਇਹ ਮੈਜਿਸਟ੍ਰੇਟ ਦਾ ਫੈਸਲਾ ਹੈ, ਸੈਸ਼ਨ ਕੋਰਟ ਲੁਧਿਆਣੇ ਇਹਦੀ ਮੈਂ ਅਪੀਲ ਦੀ ਜਿਹੜੀ ਉਹ ਪੂਰੀ ਤਿਆਰੀ ਕਰਾਂਗੇ। ਮੈਨੂੰ ਉਮੀਦ ਆ ਵੀ ਥੋੜਾ ਵੱਡਾ ਜਦ ਭਾਰ ਵੱਧ ਚੱਲ ਜਾਂਦਾ ਜੀ। ਸੋ ਮੰਜਪੁਰ ਸਾਹਿਬ, ਅਸੀਂ ਅਗਲਾ ਜਿਹੜਾ ਸਾਡਾ ਟੌਪਿਕ ਹੈਗਾ ਉਹਦੇ ਵੱਲ ਚੱਲੀਏ। ਜਿਹੜਾ ਇਹ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਦੇ ਨਾਮ ਦੇ ਨਾਲ ਵਿਵਾਦ ਜੁੜ ਕੇ ਸਾਡੇ ਸਾਹਮਣੇ ਆਇਆ, ਕਿਵੇਂ ਉਹ ਪਹਿਲਾਂ ਪ੍ਰੋਟੈਸਟ ਦੇ ਵਿੱਚ ਗਏ ਆ ਉੱਥੇ ਦਿੱਲੀ ਤੇ ਫਿਰ ਉਹਨਾਂ ਨੂੰ, ਹਾਲਾਂਕਿ ਹਾਈਕਮਾਂਡ ਨੇ ਡਿਨਾਈ ਕੀਤਾ ਇਸ ਗੱਲ ਨੂੰ, ਕਾਂਗਰਸ ਹਾਈਕਮਾਂਡ ਨੇ, ਪਰ ਜਿਹੜੀ ਗੱਲ ਮੀਡੀਆ ਦੇ ਵਿੱਚ ਆਈ ਹੈ ਕਿ ਉਹਨਾਂ ਨੂੰ ਉੱਥੋਂ ਜਾਣ ਦੇ ਲਈ ਸਟੇਜ ਤੋਂ ਉਹਨਾਂ ਨੂੰ ਲਾਹਿਆ ਗਿਆ। ਸੋ ਓਵਰਆਲ ਜਿਹੜਾ ਇਹ ਮਾਮਲਾ ਹੈਗਾ ਇਹਨੂੰ ਤੁਸੀਂ ਇੱਕ ਕਾਨੂੰਨੀ ਨੁਕਤਾ ਨਿਗਾਹ ਤੋਂ ਕਿਵੇਂ ਐਨਾਲਾਈਜ਼ ਕਰਦੇ ਹੋ? ਕਿਉਂਕਿ ਖਾਸ ਤੌਰ ਤੇ ਜਿਹੜੇ ਇਹ 2 ਨਾਮ ਨੇ ਸਾਡੇ ਸਾਹਮਣੇ ਆਉਂਦੇ ਆ, ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਦਾ, ਇਹਦੇ ਵਿੱਚ ਅਸੀਂ ਪਹਿਲਾਂ ਵੀ ਦੇਖਿਆ ਕਿ ਕਦੇ ਨਾ ਕਦੇ ਜਦੋਂ ਇਹਨਾਂ ਨੂੰ MLA ਦੀ ਜਾਂ MP ਦੀ ਟਿਕਟ ਦੇ ਦਿੱਤੀ ਜਾਂਦੀ ਹੈ ਤੇ ਫਿਰ ਸਿੱਖ ਵਿਰੋਧ ਕਰਦੇ ਆ, ਫਿਰ ਇਹਨਾਂ ਦੇ ਨਾਮ ਵਾਪਸ ਲਏ ਜਾਂਦੇ ਆ ਜਾਂ ਕਿਸੇ ਹੋਰ ਤਰੀਕੇ ਤੇ ਕਦੇ ਇਹ ਲਾਈਮਲਾਈਟ ਦੇ ਵਿੱਚ ਆਉਂਦੇ ਆ, ਸਿੱਖਾਂ ਦਾ ਵਿਰੋਧ ਹੁੰਦਾ ਤੇ ਫਿਰ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਹੈਗੀ ਆ ਉਹ ਆਪਣੇ ਪੈਰ ਪਛਾਣ ਨੂੰ ਖਿੱਚਦੀ ਹੈ। ਸੋ ਇਹ ਐਗਜ਼ੈਕਟਲੀ ਚੱਲ ਕੀ ਰਿਹਾ? ਦੇਖੋ ਇਹਦੇ ਵਿੱਚ ਤਾਂ ਇਹ ਤਾਂ ਸਪਸ਼ਟ ਹੀ ਆ ਵੀ ਇਹ ਸੱਜਣ ਕੁਮਾਰ ਜਗਦੀਸ਼ ਟਾਈਟਲਰ ਸਿੱਖ ਕਤਲੇਆਮ ਦੇ ਦੋਸ਼ੀ ਹੈਗੇ ਆ, ਦੋਸ਼ੀ ਆ ਜੀ। ਤੇ ਖਾਲਸਾ ਪੰਥ ਦੇ ਇਹਨਾਂ ਦੋਸ਼ੀ ਗਰਦਾਨਿਆ ਹੋਇਆ, ਜਿਵੇਂ ਕਮਲ ਨਾਥ ਜੀ ਪਹਿਲਾਂ ਸੀਗਾ, ਉਹਨੂੰ ਵੀ ਕਿਸੇ ਟਾਈਮ ਪਹਿਲਾਂ ਪੰਜਾਬ ਦਾ ਇਹਨਾਂ ਨੇ ਉਹਨੂੰ ਕੀ ਕਹਿੰਦੇ ਉਹ ਤਾਂ ਪ੍ਰਭਾਰੀ ਕਹਿੰਦੇ ਆ, ਉਹ ਲਾਇਆ ਸੀ, ਮੁੜ ਕੇ ਬੈਕ ਸਟੈਪ ਕੀਤਾ ਦਵਾ ਤੋਂ ਬਾਅਦ। ਹੁਣ ਫਿਰ ਕੱਲ ਦੀ ਜਿਹੜੀ ਘਟਨਾ ਹੈਗੀ ਉੱਥੇ ਮਰਿਆਦੇ ਤੇ ਉਹ ਆਏ, ਕਿਉਂਕਿ ਉਹ ਦਿੱਲੀ ਦੇ ਵਿੱਚ ਆਉਂਦੇ ਆ, ਫਿਰ ਉਹ ਦੇਖਦੇ ਆ ਵੀ ਹਾਂ ਸਿੱਖ ਸਾਡੇ ਨਾਲ ਨਾਰਾਜ਼ ਹੋਣਗੇ ਤੇ ਉਹਨਾਂ ਨੂੰ ਵਾਪਸ ਕਰ ਦਿੰਦੇ ਆ। ਇੱਕ ਪਾਸੇ ਤਾਂ ਉਹਨਾਂ ਨੂੰ ਵੀ ਆਪਣਾ ਕਹਿ ਲਓ ਨਾਲ ਜੋੜਨ ਦਾ ਯਤਨ ਕੀਤਾ ਜਾਂਦਾ, ਉਹਨਾਂ ਨੂੰ ਫਿਰ ਵਾਪਸ ਤੋੜ ਕੇ ਜਿਹੜੀ ਗੱਲ ਉਹ ਸਿੱਖਾਂ ਤੱਕ ਸੰਦੇਸ਼ ਦਿੱਤਾ ਜਾਂਦਾ, ਦੇਖੋ ਅਸੀਂ ਤਾਂ ਇਹਨਾਂ ਨੂੰ ਮੂੰਹ ਨਹੀਂ ਲਾਉਂਦੇ, ਇਹ ਵਾਪਸ ਚਲੇ ਜਾਂਦੇ ਆ ਜੀ। ਸੋ ਇਹ ਤਾਂ ਕਾਂਗਰਸ ਨੂੰ ਵੈਸੇ ਜੇ ਕੋਈ ਵਾਕਈ ਉਹਨਾਂ ਨੂੰ ਇਹ ਹੈਗਾ ਵੀ ਇਹ ਗਲਤ ਬੰਦੇ ਆ ਜਾਂ ਇਹਨਾਂ ਨੂੰ ਵਾਪਸ ਜੇ ਇੱਥੇ ਬੈਠੇ ਰਹਿਣਗੇ ਸਾਡਾ ਪੋਲੀਟੀਕਲੀ ਜਾਂ ਵੋਟਾਂ ਦਾ ਸਿੱਖਾਂ ਦਾ ਨੁਕਸਾਨ ਹੋ ਸਕਦਾ, ਤਾਂ ਉਹਨਾਂ ਨੂੰ ਉਹਨੂੰ ਵੈਸੇ ਪਾਰਟੀ ਦੇ ਵਿੱਚੋਂ ਐਕਸਪੈਲ ਕਰਨਾ ਚਾਹੀਦਾ। ਚਲੋ ਇਹ ਮੈਂ ਸਮਝਦਾ ਉਹਨਾਂ ਦੀ ਪਾਰਟੀ ਦਾ ਮਸਲਾ। ਦੂਜੇ ਪਾਸੇ ਸਿੱਖਾਂ ਦੇ ਵੀ ਹੈਗਾ ਵੀ ਜੇ ਅਜੇ ਤੱਕ ਵੀ ਕਾਂਗਰਸ ਜਾਂ ਜਿਵੇਂ ਕਹਿ ਦਿੰਦੇ ਜੀ ਨਹੀਂ ਜੀ ਹੁਣ ਕਾਂਗਰਸ ਬਦਲ ਗਈ, ਜਾਂ ਕੈਪਟਨ ਵੀ ਖੁੱਲ੍ਹੇਆਮ ਜਿਹੜਾ ਹੈਗਾ ਜਗਦੀਸ਼ ਟਾਈਟਲਰ ਨੂੰ ਜਿਹੜਾ ਕਲੀਨ ਚਿੱਟ ਦਿੰਦਾ, ਜਿਹੜਾ ਇਨਕੁਆਰੀ ਤੋਂ ਗਵਾਹ ਜਦ ਕਿ ਉਹਦੇ ਖਿਲਾਫ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਸਮੇਂ-ਸਮੇਂ ਤੇ ਬਿਆਨ ਆਉਂਦੇ ਆ ਵੀ ਹਾਂ ਇਹਨੇ ਸਾਰਾ
ਜਿਹੜਾ ਭੀੜਾਂ ਦੀ ਅਗਵਾਈ ਕੀਤੀ ਤੇ ਕਤਲੇਆਮ ਕਰਾਇਆ। ਸੋ ਇਹਦੇ ਵਿੱਚ ਸਿੱਖਾਂ ਨੂੰ ਸੋਚਣ ਦੀ ਵੀ ਗੱਲ ਹੈਗੀ ਆ ਵੀ ਜਿਹੜੇ ਸਾਡੇ ਕਤਲ ਹੈਗੇ ਆ, ਅਸੀਂ ਕਿਉਂ ਉਹਨਾਂ ਸੰਬੰਧਿਤ ਪਾਰਟੀਆਂ ਨੂੰ ਜਾਂ ਉਹਨਾਂ ਨੂੰ ਜਿਹੜੇ ਉਹਨਾਂ ਨੂੰ ਡਿਫੈਂਡ ਕਰਦੇ ਆ। ਘੱਟੋ ਘੱਟ ਕਈ ਹੋ ਸਕਦਾ ਪੰਜਾਬ ਦੇ ਕਾਂਗਰਸੀ ਇਹ ਗੱਲ ਨਾ ਸਮਝਦੇ ਹੋਣ ਚੰਗੇ, ਖਾਸ ਤੌਰ ਤੇ ਮੈਂ ਦੇਖਿਆ ਮਾਝੇ ਦੇ ਵਿੱਚ ਕਈ ਹੈਗੇ ਆ ਜਿਹੜੇ ਯਾਨੀ ਕਿ ਇਸ ਗੱਲ ਦੇ ਵਿਰੋਧ ਆ ਵੀ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢੇ। ਖੁੱਲ੍ਹੇਆਮ ਨਹੀਂ ਕਹਿੰਦੇ, ਉਹ ਗੱਲ ਵੱਖਰੀ ਆ, ਪਰ ਕੈਪਟਨ ਅਮਰਿੰਦਰ ਸਿੰਘ ਖੁੱਲ੍ਹੇਆਮ ਸਪੋਰਟ ਕਰਦਾ ਰਿਹਾ ਜਗਦੀਸ਼ ਟਾਈਟਲਰ ਦੀ ਵੀ ਨਹੀਂ, ਉਹਨੇ ਕੁਝ ਨਹੀਂ ਕੀਤਾ, ਉਹ ਦੇਖ ਰਿਹਾ ਹੈਗਾ। ਸੋ ਇਹ ਤਾਂ ਸਿੱਖ ਵੋਟਰਾਂ ਨੂੰ ਸੋਚਣ ਦੀ ਗੱਲ ਹੈਗੀ ਵੀ ਜੇ ਕਾਂਗਰਸ ਅਜੇ 30-35 ਸਾਲ ਬਾਅਦ ਵੀ ਆਪਣੇ ਉਹਨਾਂ ਦੋਸ਼ੀ ਬੰਦਿਆਂ ਨੂੰ ਜਿਹੜੀ ਜਗ੍ਹਾ ਦਿੰਦੀ ਆ, ਤੇ ਸਾਨੂੰ ਆਪਣੇ ਦਿਲਾਂ ਦੇ ਵਿੱਚੋਂ ਜਾਂ ਆਪਣੀ ਵੋਟ ਦੇ ਹੱਕ ਤੋਂ ਇਹਨਾਂ ਨੂੰ ਵਾਂਝਾ ਕਰਨਾ ਚਾਹੀਦਾ। ਕਾਂਗਰਸ ਨੂੰ ਖੁੱਲ੍ਹੇਆਮ ਜੇ ਕੌਮ ਇਹੋ ਜਿਹਾ ਕੋਈ ਇਕੱਠਾ ਫੈਸਲਾ ਕਰ ਲੈਂਦੀ ਆ ਜਾਂ ਸੋਚਦੀ ਆ, ਤੇ ਮੈਂ ਸਮਝਦੀ ਜਿਹੜੀ ਆਹ ਪਿੱਛੇ ਸਰਕਾਰ ਬਣੀ ਆ ਕੈਪਟਨ ਦੀ, ਤੇ ਉਹ ਨਹੀਂ ਸੀ ਬਣਨੀ ਚਾਹੀਦੀ। ਇਹ ਸਾਡੇ ਵਿੱਚ ਵੀ ਕੁਝ ਕਮਜ਼ੋਰੀਆਂ ਹੈਗੀਆਂ ਨੇ, ਜਿਹੜੇ ਇਹੋ ਜਿਹੇ ਬੰਦੇ ਉੱਥੇ ਸਟੇਜਾਂ ਦੇ ਉੱਤੇ ਬਹਿ ਜਾਂਦੇ ਆ ਜਾਂ ਕੁਛ ਤੇ ਭਾਵਨਾ ਜਿਹੜੀ ਹੁੰਦੀ ਆ ਦੂਜੇ ਲੋਕਾਂ ਦੀ, ਉਹਦੇ ਤਹਿਤ ਉਹਨਾਂ ਨੂੰ ਉਠਾਇਆ ਵੀ ਜਾਂਦਾ। ਸੋ ਇਹ ਕਸ਼ਮਕਸ਼ ਦੇ ਵਿੱਚ ਕੌਮ ਵੀ ਆ ਤੇ ਜਿਹੜੀ ਮੈਂ ਸਮਝਦਾ ਕਾਂਗਰਸ ਪਾਰਟੀ ਵੀ ਉਸ ਕਸ਼ਮਕਸ਼ ਦੇ ਵਿੱਚੋਂ ਦੋਨੇ ਹੀ ਜਿਹੜੀ ਇਸ ਦੇ ਵਿੱਚੋਂ ਨਿਕਲ ਕੇ ਕੋਈ ਜਿਹੜਾ ਸੋਲਿਡ ਫੈਸਲਾ ਜਿਹੜਾ ਨਹੀਂ ਕਰ ਪਾ ਰਿਹਾ ਹੈ। ਜੀ ਮੰਜਪੁਰ ਸਾਹਿਬ, ਜਿਹੜੀ ਤੁਸੀਂ ਕਸ਼ਮਕਸ਼ ਦੀ ਗੱਲ ਕੀਤੀ ਹੈ, ਇਹਦਾ ਹੱਲ ਕੀ ਹੈ? ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਇਹ ਸਾਰਾ ਜਿਹੜਾ ਵਰਤਾਰਾ ਹੈਗਾ ਕਿਤੇ ਨਾ ਕਿਤੇ ਦਰਸਾਉਂਦਾ ਵੀ ਜਿਵੇਂ ਸਿੱਖ ਕੌਮ ਦੇ ਨਾਲ ਮਜ਼ਾਕ ਕੀਤਾ ਜਾ ਰਿਹਾ ਹੁੰਦਾ। ਹਰ ਥੋੜ੍ਹੇ ਟਾਈਮ ਬਾਅਦ ਇਹਨਾਂ ਨੂੰ ਕਿਤੇ ਨਾ ਕਿਤੇ ਸੱਦਿਆ ਜਾਂਦਾ ਹੈ, ਕੋਈ ਟਿਕਟ ਦਿੱਤੀ ਜਾਂਦੀ ਹੈ, ਇਹ ਨਿਊਜ਼ ਦੇ ਵਿੱਚ ਆਉਂਦੇ ਨੇ ਤੇ ਫਿਰ ਸਿੱਖ ਕੌਮ ਦਾ ਵਿਰੋਧ ਹੁੰਦਾ ਤੇ ਫਿਰ ਜਿਹੜਾ ਹੈਗਾ ਉਹ ਜਿਹੜੀ ਕਾਂਗਰਸ ਹਾਈ ਕਮਾਂਡ ਹੈ ਉਹ ਆਪਣੇ ਪੈਰ ਪਛਾਣ ਨੂੰ ਖਿੱਚਦੀ ਹੈ। ਸੋ ਇਹ ਜਿਹੜਾ ਵਰਤਾਰਾ ਹੈ ਇਹ ਪਿਛਲੇ ਸਮੇਂ ਦੇ ਵਿੱਚ ਕਈ ਵਾਰ ਦੇਖਣ ਨੂੰ ਮਿਲ ਚੁੱਕਿਆ। ਸੋ ਇਹਦੇ ਵਿੱਚੋਂ ਨਿਕਲਣ ਲਈ ਕੀ ਕੀਤਾ ਜਾ ਸਕਦਾ, ਜਾਂ ਜਿਹੜੀ ਜਿਵੇਂ ਤੁਸੀਂ ਕਸ਼ਮਕਸ਼ ਕਿਹਾ ਇਹਨੂੰ ਦੋਵੇਂ ਪੱਖਾਂ ਤੋਂ ਇਹਨੂੰ ਕਿਵੇਂ ਦੂਰ ਕੀਤਾ ਜਾ ਸਕਦਾ? ਦੇਖੋ, ਇਹ ਤਾਂ ਮੈਂ ਜਿਵੇਂ ਫਾਈਨਲ ਕਿਹਾ ਹੀ ਹੈ ਵੀ ਸਖਤ ਫੈਸਲਾ ਜਿਹੜਾ ਲੈਣਾ ਪਊਗਾ ਜਾਂ ਸਿੱਖ ਕੌਮ ਨੂੰ ਜਾਂ ਕਾਂਗਰਸ ਨੂੰ। ਸਿੱਖ ਕੌਮ ਜੇ ਸਟੈਂਡ ਕਰ ਦਿੰਦੀ ਵੀ ਘੱਟੋ ਘੱਟ ਠੀਕ ਹੈ, ਕਈ ਸਿੱਖ ਜਿਹੜੇ ਕਾਂਗਰਸ ਵੱਲ ਨੂੰ ਐਲਾਨ ਹੈਗੇ ਆ, ਉਹਨਾਂ ਨੂੰ ਘੱਟੋ ਘੱਟ ਇਹ ਫੈਸਲਾ ਕਰਨਾ ਚਾਹੀਦਾ ਵੀ ਜਿਹੜੇ ਵੀ ਆਗੂ ਕਾਂਗਰਸ ਦੇ ਖੁੱਲ੍ਹੇਆਮ ਇਹੋ ਜਿਹੇ ਕਾਤਲਾਂ ਦੀ ਸਪੋਰਟ ਕਰਦੇ ਆ, ਉੱਥੋਂ ਯਾਨੀ ਕਿ ਉਹ ਕਿਨਾਰਾ ਕਰਨ। ਅਕਾਲੀ ਦਲ ਇਹ ਹੈਗਾ ਵੀ ਕਾਂਗਰਸ ਦੇ ਲਈ ਵੀ ਇਹ ਇੱਕ, ਕਿਉਂਕਿ ਉਹਨਾਂ ਦਾ ਵੀ ਧਿਆਨ ਹੈਗਾ ਵੀ ਕਿਉਂਕਿ ਜੇ ਇਹਦੇ ਪਿੱਛੇ ਵੋਟ ਰਾਜਨੀਤੀ ਵੀ ਇਹ ਕੰਮ ਕਰਦੀ ਆ, ਸਿੱਖਾਂ ਨੂੰ ਮਾਰਨ ਵਾਲੀ ਜਾਂ ਘੱਟ ਗਿਣਤੀਆਂ ਨੂੰ ਮਾਰਨ ਵਾਲੀ ਜਿਹੜੀ ਸੋਚ ਬ੍ਰਾਹਮਣ ਦੇ ਜਾਂ ਇੰਡੀਆ ਦੇ ਬਹੁ ਗਿਣਤੀ ਹਿੰਦੂ ਦੇ ਵਿੱਚ ਬੈਠੀ ਆ, ਜਾਂ ਘੱਟ ਗਿਣਤੀਆਂ ਮੁਸਲਮਾਨਾਂ ਨੂੰ ਮਾਰੋ, ਸਿੱਖਾਂ ਨੂੰ, ਇਸਾਈਆਂ ਨੂੰ ਮਾਰੋ, ਉਹ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦੀ ਕਿ ਉਹਨਾਂ ਨੂੰ ਵੀ ਸੈਟਿਸਫਾਈਡ ਕਰਨਾ ਵੀ ਅਸੀਂ ਦੇਖੋ ਜਿਨ੍ਹਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਸੀਗਾ ਅਸੀਂ ਅੱਜ ਵੀ ਉਹਨਾਂ ਦਾ ਨਿਵਾਜਦੇ ਹਾਂ। ਕਿਉਂਕਿ ਬੀਜੇਪੀ ਪੋਲਰਾਈਜੇਸ਼ਨ ਕਰਕੇ ਸਾਰੀ ਹਿੰਦੂ ਵੋਟ ਖਿੱਚ ਰਹੀ ਆ, ਤੇ ਕਾਂਗਰਸ ਦਾ ਵੀ ਕਿਤੇ ਨਾ ਕਿਤੇ ਹੁੰਦਾ ਜਿਵੇਂ ਕੈਪਟਨ ਅਮਰਿੰਦਰ ਸਿੰਘ ਦੇ ਪਿਛਲੇ 1 ਸਾਲ ਤੋਂ ਵੱਧ ਦੇ ਸਮੇਂ ਤੇ ਇਹੀ ਜੋ ਲੱਗਾ ਵੀ ਹਿੰਦੂ ਲੌਬੀ ਨੂੰ ਕਿਵੇਂ ਖੁਸ਼ ਕਰਨਾ ਤੇ ਸਿੱਖਾਂ ਨੂੰ ਕਿਵੇਂ ਜਿਹੜਾ ਤਸ਼ੱਦਦ ਦਾ ਸ਼ਿਕਾਰ ਹੋਣਾ। ਸੋ ਸਾਰੀ ਘੁੰਮ ਕੇ ਇਹ ਗੱਲ ਵੋਟ ਰਾਜਨੀਤੀ ਦੇ ਉੱਤੇ ਤੈਅ ਹੁੰਦੀ ਆ ਵੀ ਕਿਵੇਂ ਵੋਟਾਂ ਆਪਣੇ ਵੱਲ ਬਹੁ ਗਿਣਤੀ ਜਾਂ ਕਿਵੇਂ ਖਿੱਚਣੀਆਂ, ਤੇ ਉਹਦੇ ਵਾਸਤੇ ਜਿਹੜੀ ਬਹੁ ਗਿਣਤੀ ਦੀ ਜਿਹੜੀ ਜੈਨੋਸਾਈਡ ਇੰਪਲਸ ਜਿਹਨੂੰ ਕਹਿ ਦਿੰਦੇ ਆ, ਉਹਨੂੰ ਕਿਵੇਂ ਕਲਿੱਕ ਕਰਨਾ ਸਿੱਖਾਂ ਦੇ ਜਿਹੜੇ ਕਾਤਲਾਂ ਨੂੰ ਇੱਦਾਂ ਨਵਾਜ ਕੇ। ਪਰ ਫਿਰ ਉਹਨਾਂ ਨੂੰ ਲੱਗਦਾ ਵੀ ਉਹ ਤਾਂ ਜ਼ਿਆਦਾ ਬੀਜੇਪੀ ਵੱਲ ਹੋ ਗਏ ਆ, ਚਲੋ ਅਸੀਂ ਸਾਡੇ ਨਾਲ ਸਿੱਖ ਹੀ ਜੁੜ ਜਾਣ। ਸੋ ਇਹ ਇਸ ਤਰ੍ਹਾਂ ਦੀ ਜਿਹੜੀ ਵੋਟ ਰਾਜਨੀਤੀ ਮੈਂ ਸਮਝਦਾ ਇਹਦੇ ਵਿੱਚ ਜਿਹੜੀ ਹੈਗੀ ਆ, ਉਦੋਂ ਤੱਕ ਇਹਦੇ ਤੇ ਕੋਈ ਵੀ ਫਾਈਨਲ ਕੁਛ ਨਹੀਂ ਕਰ ਸਕਦੀ, ਨਾ ਕਾਂਗਰਸ ਨੂੰ ਵੀ ਤੇ ਜਾਂ ਸਿੱਖਾਂ ਨੂੰ। ਫਿਰ ਉਹੀ ਗੱਲ ਆ ਵੀ ਕੋਈ ਸੋਲਿਡ ਫੈਸਲਾ ਜਿਹੜਾ ਇਸ ਪੱਖ ਤੋਂ ਜਿਹੜਾ ਲੈਣਾ ਪਊਗਾ। ਜਿਵੇਂ ਪਿਛਲੇ ਕਈ ਮੁੱਦਿਆਂ ਦੇ ਉੱਤੇ ਮੈਂ ਸਮਝਦਾ ਭਾਵੇਂ ਕੌਮ ਕਈ ਮੁੱਦਿਆਂ ਦੇ ਉੱਤੇ ਵੱਖ-ਵੱਖ ਧਿਰਾਂ ਸੰਪੰਨ ਦੋ ਜਥੇਦਾਰਾਂ ਦੇ ਗਰੁੱਪ ਸਾਰੇ ਬਣੇ ਹੋਏ ਆ, ਪਰ ਪਿਛਲੇ ਕਈ ਮੁੱਦਿਆਂ ਦੇ ਉੱਤੇ ਸਾਰੇ ਗਰੁੱਪਾਂ ਦੇ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਅਦਬ ਦੇ ਸੰਬੰਧ ਦੇ ਵਿੱਚ ਜਾਂ ਹੁਣ ਆਹ ਨਾਨਕ ਸ਼ਾਹ ਫਕੀਰ ਦੇ ਸੰਬੰਧ ਵਿੱਚ ਸਾਰਿਆਂ ਧਿਰਾਂ ਦੀ ਸਾਰੇ ਸਿੱਖਾਂ ਨੇ ਪੰਥ ਨੇ ਇੱਕ ਸੋਲਿਡ ਫੈਸਲਾ ਲੈ ਕੇ ਉਹਦੇ ਵਿਰੁੱਧ ਜਿਹੜਾ ਆਵਾਜ਼ ਬੁਲੰਦ ਕੀਤੀ ਹੈ। ਸੋ ਇਹੋ ਜਿਹੇ ਕੁਝ ਮੇਨ ਜਿਹੜੇ ਡਿਸੀਜਨ ਹੈਗੇ ਆ ਉਹ ਕੌਮ ਨੂੰ ਲੈ ਕੇ ਉਹਦੇ ਉੱਤੇ ਜਿਹੜਾ ਵਰਕਆਊਟ ਕਰਨਾ ਚਾਹੀਦਾ। ਜੀ ਮੰਜਪੁਰ ਸਾਹਿਬ, ਜਿਵੇਂ ਤੁਸੀਂ ਨਾਨਕ ਸ਼ਾਹ ਫਿਲਮ ਦਾ ਜ਼ਿਕਰ ਕੀਤਾ, ਸੋ ਆਉਂਦੀ 13 ਤਰੀਕ ਨੂੰ ਇਹ ਜਿਹੜੀ ਮੂਵੀ ਹੈਗੀ ਹੈ ਇਹਦੀ ਰਿਲੀਜ਼ ਡੇਟ ਜਿਹੜੇ ਇਹਨਾਂ ਦੇ ਪ੍ਰੋਡਿਊਸਰ ਹੈਗੇ ਆ ਹਰਿੰਦਰ ਸਿੰਘ ਸਿੱਕਾ ਉਹਨਾਂ ਵੱਲੋਂ ਰੱਖੀ ਗਈ ਹੈ। ਜੇ ਇਸ ਬਾਰੇ ਅਸੀਂ ਗੱਲ ਕਰਨੀ ਹੋਵੇ ਤਾਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਜਾਂ ਅਕਾਲ ਤਖਤ ਹੋਣ ਜਾਂ ਅਸੀਂ ਓਵਰਆਲ ਜਿਹੜੇ ਇੰਸਟੀਟਿਊਸ਼ਨ ਜਿਨ੍ਹਾਂ ਨੂੰ ਅਸੀਂ ਭਾਵੇਂ ਸਰਕਾਰੀ ਤੌਰ ਦੇ ਉੱਪਰ ਦੇਖਦੇ ਹਾਂ ਕਿ ਉਹਨਾਂ ਦਾ ਗਲਬਾ ਹੈਗਾ ਉਹਨਾਂ ਦੇ ਉੱਪਰ, ਪਰ ਹਰਿੰਦਰ ਸਿੰਘ ਸਿੱਕਾ ਵੱਲੋਂ ਇਹ ਕਲੇਮ ਕੀਤਾ ਗਿਆ ਕਿ ਮੈਂ ਪਹਿਲਾਂ ਇਹਨਾਂ ਸਾਰਿਆਂ ਕੋਲੋਂ ਜਿਹੜੀ ਹੈ ਉਹ ਕਲੀਨ ਚਿੱਟ ਲਈ ਹੈ,
ਤਾਂ ਕਿ ਮੈਂ ਇਸ ਨੂੰ ਰਿਲੀਜ਼ ਕਰ ਸਕਾਂ। ਤੇ ਅੱਜ ਜਦੋਂ ਅਸੀਂ ਦੇਖਦੇ ਹਾਂ, ਜਦੋਂ ਸਿੱਖ ਕੌਮ ਦੇ ਵਿੱਚ ਵਿਰੋਧ ਹੁੰਦਾ ਹੈ ਇਸ ਗੱਲ ਦਾ ਕਿ ਗੁਰੂ ਨਾਨਕ ਸਾਹਿਬ ਹੋਣ ਜਾਂ ਗੁਰੂ ਸਾਹਿਬਾਨ ਤੇ ਗੁਰੂ ਕੇ ਮਹਿਲ ਨੇ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਵੀ ਨੇ ਉਹਨਾਂ ਨੂੰ ਕਿਸੇ ਵੀ ਰੂਪ ਦੇ ਵਿੱਚ ਚਿਤਰਿਆ ਨਹੀਂ ਜਾਣਾ ਚਾਹੀਦਾ। ਇਸ ਮੁੱਦੇ ਦੇ ਉੱਤੇ ਕੌਮ ਇਕਜੁੱਟ ਹੈਗੀ ਹੈ ਤੇ ਕੌਮ ਦੀ ਇਕਜੁੱਟਤਾ ਨੂੰ ਦੇਖਦਿਆਂ SGPC ਨੇ ਵੀ ਇਹ ਆਪਣੇ ਜਿਹੜੇ ਪੈਰ ਹੈਗੇ ਆ ਉਹ ਪਛਾਣ ਕੀਤੇ ਆ। ਤੇ ਹੁਣ ਜਿਹੜੇ ਸਰਕਾਰੀ ਜਥੇਦਾਰ ਆ ਗਿਆਨੀ ਗੁਰਬਚਨ ਸਿੰਘ, ਉਹਨਾਂ ਦਾ ਵੀ ਬਿਆਨ ਆਇਆ, ਉਹਨਾਂ ਨੇ ਵੀ ਜਿਹੜੀ ਬੈਨ ਲਾਉਣ ਦੀ ਮੰਗ ਹੈਗੀ ਹੈ ਉਹਦੀ ਹਮਾਇਤ ਕੀਤੀ ਹੈ। ਸੋ ਇਸ ਵਰਤਾਰੇ ਨੂੰ, ਇਸ ਸਾਰੇ ਘਟਨਾਕ੍ਰਮ ਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ? ਕੀ ਕਾਨੂੰਨੀ ਨੁਕਤਾ ਨਿਗਾਹ ਤੋਂ ਇਸ ਦੇ ਵੱਲ ਜਾਂ ਇਸ ਨੂੰ ਬੈਨ ਕਰਨ ਦੇ ਲਈ ਕੋਈ ਕਦਮ ਪੁੱਟਿਆ ਜਾ ਸਕਦਾ ਹੈ? ਹਾਂਜੀ ਜੀ, ਇਹਦੇ ਤੇ ਦੇਖੋ ਸਾਰੀ ਸਥਿਤੀ ਸਾਰੀ ਕੌਮ ਦੇ ਸਾਹਮਣੇ ਪੰਥ ਦੀ ਵੱਡੀ ਗੱਲ ਹੈਗੀ ਆ ਕਿ ਜਿਹੜੀਆਂ ਵੱਖ-ਵੱਖ ਵਿਚਾਰਧਾਰਾ ਭਾਵੇਂ ਸਿਆਸੀ ਆ ਭਾਵੇਂ ਧਾਰਮਿਕ ਆ, ਉਹ ਥੋੜੇ ਕੁ ਦਿਨਾਂ ਦੇ ਵਿੱਚ ਹੀ ਸਾਰਿਆਂ ਨੂੰ ਦਾ ਵਿਰੋਧ ਕਰਨਾ ਪਿਆ, ਕਿਉਂਕਿ ਗਰਾਊਂਡ ਲੈਵਲ ਦੇ ਉੱਤੇ ਸਿੱਖ ਸੰਗਤਾਂ ਨੇ, ਖਾਲਸਾ ਪੰਥ ਨੇ ਆਪ ਨੌਜਵਾਨਾਂ ਨੇ ਅੱਗੇ ਲੱਗ ਕੇ ਇਹ ਜਿਹੜਾ ਇਹ ਸਾਰਾ ਇੱਕ ਪ੍ਰੈਸ਼ਰ ਬਣਾਇਆ, ਜਿਹਦੇ ਤਹਿਤ ਹਰ ਤਰ੍ਹਾਂ ਦੇ ਜਥੇਦਾਰ ਜਿਹੜੇ ਹੈਗੇ ਆ, ਬਾਦਲਾਂ ਦੇ ਵੀ ਤੇ ਇੱਧਰ ਵੀ, ਸਾਰਿਆਂ ਨੇ ਯਾਨੀ ਕਿ ਇਹਦੇ ਖਿਲਾਫ ਜਿਹੜਾ ਸਟੈਂਡ ਸਖਤ ਲਿਆ ਹੈਗਾ। ਹੁਣ SGPC ਵੀ ਆ ਗਈ, ਭਾਵੇਂ SGPC ਦੇ ਪਹਿਲਾਂ ਕਿਸ ਪ੍ਰੈਸ਼ਰ ਦੇ ਤਹਿਤ ਜਾਂ ਮਾਇਆ ਦੇ ਪ੍ਰਭਾਵ ਅਧੀਨ ਉਹਨਾਂ ਨੇ ਇਹ ਜਿਹੜੀਆਂ ਚਿੱਠੀਆਂ ਨੂੰ ਸਪੋਰਟ ਦੀ ਦਿੱਤੀਆਂ ਹੈਗੀਆਂ, ਪਰ ਕਿਉਂਕਿ ਉਹੀ ਹੋ ਸੀ ਜੋ ਕਰੇਗਾ ਖਾਲਸਾ ਪੰਥ ਦੀਆਂ, ਜੋ ਪੰਥ ਨੇ ਜਦੋਂ ਫੈਸਲਾ ਲੈ ਲਿਆ, ਇੱਕ ਰੀਤਾ ਦਿਖਾਈ, ਤੇ ਭਾਵੇਂ ਉਹ ਕਿਸੇ ਵੀ ਦਬਾਅ, ਕਿਉਂਕਿ ਪੰਥ ਦਾ ਦਬਾਅ ਸਭ ਤੋਂ ਵੱਡਾ ਦਬਾਅ ਹੈਗਾ, ਬਾਕੀ ਦਿੱਲੀ ਦੇ ਜਾਂ ਪੰਜਾਬ ਚੰਡੀਗੜ੍ਹ ਦੇ ਦਬਾਅ ਜਿਹੜੇ ਆ ਉਹ ਬਹੁਤ ਛੋਟੇ ਹੈਗੇ। ਜਦੋਂ ਪੰਥ ਇਕਮੁੱਠ ਹੋ ਕੇ ਇਹ ਦਿਖਾਉਂਦਾ ਹੈਗਾ ਤਾਂ ਫਿਰ ਉਹਦਾ ਜਿਹੜਾ ਦਬਾਅ ਦਾ ਜਿਹੜਾ ਨਤੀਜਾ ਸਾਹਮਣੇ ਹੈਗਾ। ਸੋ ਇਹ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ, ਜੇ ਇਵੇਂ ਖਾਲਸਾ ਪੰਥ ਦੇ ਇਹਦੇ ਵਿੱਚ ਇਹੀ ਤੁਸੀਂ ਦੇਖੋਗੇ ਸਾਰੀ ਮੂਵ ਦੀ ਕੋਈ ਇੱਕ ਲੀਡਰ ਜਿਹੜਾ ਨਹੀਂ ਹੈਗਾ, ਇਹਦੇ ਚ ਇੱਕ ਸਪਿਰਿਟ ਅਗਵਾਈ ਕਰ ਰਹੀ ਆ ਨੌਜਵਾਨ ਆਪਣੇ ਤੌਰ ਦੇ ਉੱਤੇ ਯੂਨੀਵਰਸਿਟੀਆਂ, ਕਾਲਜਾਂ, ਸ਼ਹਿਰਾਂ, ਪਿੰਡਾਂ ਦੇ ਵਿੱਚ ਇਸ ਫਿਲਮ ਦੇ ਵਿਰੋਧ ਦੀ ਯਾਨੀ ਕਿ ਇਸ ਤਰ੍ਹਾਂ ਮੁਹਿੰਮ ਜਿਹੜੀ ਵਿੱਢੀ ਗਈ ਆ ਸਿੱਕੇ ਦੇ ਖਿਲਾਫ ਤੇ ਉਹਦੀ ਫਿਲਮ ਦੇ ਖਿਲਾਫ ਜਾਂ ਉਹਦੇ ਪਾਤਰਾਂ ਦੇ ਖਿਲਾਫ, ਪਰ ਇਹਦੇ ਤੇ ਸਰਕਾਰ ਦਾ ਕਿਸੇ ਤਰ੍ਹਾਂ ਦਾ ਜਿਹੜਾ ਪੱਖ ਦੇ ਸਾਹਮਣੇ ਨਹੀਂ ਆਇਆ, ਅਕਾਲੀ ਦਲ ਦਾ ਸਪਸ਼ਟ ਕੋਈ ਸਟੈਂਡ ਜਿਹੜਾ ਨਹੀਂ ਆਇਆ, ਪਰ ਜੋ ਕਿ ਖਾਲਸਾ ਪੰਥ ਨੇ ਫੈਸਲਾ ਲੈ ਲਿਆ ਹੋਇਆ ਤੇ ਇਸ ਕਰਕੇ ਜਿਹੜਾ ਹੁਣ ਇਹ ਫਿਲਮ ਹੋ ਸਕਦਾ 40 ਸਾਲ ਬਾਅਦ ਵਿਸਾਖੀ ਤੇ ਕੋਈ ਇਹੋ ਜਿਹਾ ਕੋਈ ਸਰਕਾਰ ਦੀ ਸਕੀਮ ਹੋਵੇ ਕੋਈ ਗਲਤ ਪਾਸੇ ਨੂੰ ਲੈ ਕੇ ਜਾਣ ਦੀ, ਤਾਂ ਨੌਜਵਾਨਾਂ ਨੇ ਬਹੁਤ ਸਹੀ ਜਿਹੜੀ ਅਗਵਾਈ ਆ ਉਹ ਮਹਾਰਾਜ ਦੀ ਜਿਹੜੀ ਟੇਕ ਦੇ ਨਾਲ, ਹੋਂਠ ਦੇ ਨਾਲ ਵਧੀਆ ਕੀਤੀ ਆ। ਤੇ ਜੇ ਵਾਕਈ ਇਹ ਫਿਲਮ ਰਿਲੀਜ਼ ਹੁੰਦੀ 13 ਤਰੀਕ ਨੂੰ ਤੇ ਇਹ ਬਹੁਤ ਮੰਦਭਾਗੀ ਗੱਲ ਹੋਊਗੀ। ਇਹਦੇ ਬੜੇ ਗਲਤ ਜਿਹੜੇ ਸਿੱਟੇ ਨਿਕਲ ਸਕਦੇ। ਜਿੱਥੋਂ ਤੱਕ ਕਾਨੂੰਨੀ ਦੀ ਗੱਲ ਹੈਗੀ ਹੈ, ਕਾਨੂੰਨੀ ਤੌਰ ਤੇ ਕਈ ਚੀਜ਼ਾਂ ਦਾ ਸਲਾਹ ਹੋਈ ਸੀ। ਮੈਂ ਤੁਹਾਨੂੰ ਇਹੀ ਕਿਹਾ ਸੀਗਾ ਵੀ ਐਟ ਦਿਸ ਸਟੇਜ ਤੇ ਹੁਣ ਇਹਨਾਂ ਨੇ ਵੀ ਸ਼੍ਰੋਮਣੀ ਕਮੇਟੀ ਨੇ ਵਾਸ ਲੈ ਲਿਆ, ਹੁਣ ਕੁਛ ਨਾ ਕੁਛ ਜਿਹੜੀ ਆ SGPC ਨੂੰ ਪਹਿਲਕਦਮੀ ਕਰਕੇ ਇਹਦਾ ਆਪਣੇ ਕੇਸਾਂ ਲਈ ਲੱਖਾਂ ਰੁਪਈਆ ਦੇ ਇੱਥੇ ਵਕੀਲ ਇਹਨਾਂ ਨੇ ਰੱਖੇ ਹੋਏ ਆ, ਕਈ ਸਿੱਖਾਂ ਦੇ ਖਿਲਾਫ ਇਹ ਕੇਸ ਕਰਨ ਨੂੰ ਉੱਥੇ ਰੱਖਿਆ। ਸੋ ਇਹਨੂੰ ਯਾਨੀ ਬਿਆਨਬਾਜ਼ੀ ਤੋਂ ਲੈ ਕੇ ਸਿੱਧੀ ਸੁਪਰੀਮ ਕੋਰਟ ਦੇ ਵਿੱਚ ਰਿਟ ਪਾ ਕੇ, ਕਿਉਂਕਿ ਅਕਾਲ ਤਖਤ ਦਾ ਹੁਣ ਇਹਨਾਂ ਦਾ ਵੀ ਪਹਿਲੇ ਵਾਲਿਆਂ ਦਾ, ਦੂਜੇ ਵਾਲਿਆਂ ਦਾ ਵੀ, ਸਾਰਿਆਂ ਦਾ ਇਹ ਮਤ ਹੋ ਗਿਆ, ਸਾਰੇ ਪੰਥ ਦਾ ਮਤ ਹੋ ਗਿਆ। ਉਹ ਮਤ ਨੂੰ ਉੱਥੇ ਜਿਹੜਾ ਸੁਪਰੀਮ ਕੋਰਟ ਰੱਖ ਕੇ ਉੱਥੇ ਪੂਰਨ ਪੂਰਨਗੀ ਦੀ ਜਿਹੜੀ ਆ ਮੰਗ ਉਹਨਾਂ ਨੂੰ ਤੁਰੰਤ ਕਰਨੀ ਚਾਹੀਦੀ ਆ ਵੀ ਇਹ ਲਾਈ ਜਾਵੇ, ਕਿਉਂਕਿ ਕੋਈ ਵੀ ਸਿੱਖਾਂ ਦਾ ਵਰਗ ਜਿਹੜਾ ਉਹ ਕੋਈ ਜਥੇਬੰਦੀ ਕੋਈ ਓਪਨਲੀ ਸਪੋਰਟ ਦੇ ਵਿੱਚ ਨਹੀਂ ਹੈਗੀ। ਉਹਦੀ ਸਿਰਫ ਚੰਦ ਜਿਹੜੇ ਦਿੱਲੀ ਤਖਤ ਦੇ ਦੋ ਮਸਲੇ ਹੈਗੇ ਆ, ਉਹ ਸਿੱਖਾਂ ਨੂੰ ਮਾਨ ਜਾਂ ਗੁਰੂਆਂ ਦਾ ਅਪਮਾਨ ਕਰਨਾ ਚਾਹੁੰਦੇ ਆ, ਉਹੀ ਜਿਹੜੇ ਉਹਦੀ ਸਪੋਰਟ ਦੇ ਵਿੱਚ ਖੜੇ ਆ। ਸੋ ਹੁਣ ਕਿਉਂਕਿ ਸਾਰਿਆਂ ਨੇ ਇਹ ਫੈਸਲਾ ਲੈ ਲਿਆ, ਇਹਨੂੰ ਸ਼੍ਰੋਮਣੀ ਕਮੇਟੀ ਨੂੰ ਸਿੱਧੇ ਰੂਪ ਦੇ ਵਿੱਚ ਤੁਰੰਤ ਪਹਿਲ ਜਿਹੜੀ ਹੈ ਸੁਪਰੀਮ ਕੋਰਟ ਕਰਕੇ ਸਾਰੇ ਇੰਡੀਆ ਜਿਹੜੀ ਪੌਂਦੀ ਦੀ ਜਿਹੜੀ ਗੱਲ ਕਰਨੀ ਸੀ, ਇਸ ਤੋਂ ਪਹਿਲਾਂ ਕੀਤਾ ਜਾਂਦਾ ਫਿਰ ਉਹਨੇ ਆਪਣਾ ਪੱਖ ਰੱਖਣ ਲਈ ਅਕਾਲ ਤਖਤ ਜਥੇਦਾਰ ਦੀਆਂ ਚਿੱਠੀਆਂ ਗਿਆਨੀ ਗੁਰਬਚਨ ਸਿੰਘ ਦੀ ਜਾਂ ਸ਼੍ਰੋਮਣੀ ਕਮੇਟੀ ਦਾ ਪੱਤਰ ਦਾਖਲ ਕਰਨਾ ਸੀਗਾ। ਸੋ ਉਹ ਤੋਂ ਕਾਨੂੰਨ ਤੋਂ ਫਿਰ ਕੁਝ ਨਿਕਲਣਾ ਨਹੀਂ ਸੀ ਜੇ ਕੋਈ ਇਕੱਲਾ ਕਾਲਾ ਬੰਦਾ ਕਰਦਾ। ਸੋ ਹੁਣ ਜਿਹੜਾ ਇਹੀ ਸ਼੍ਰੋਮਣੀ ਕਮੇਟੀ ਤੇ ਇਹੀ ਪਾਉਣਾ ਚਾਹੀਦਾ ਵੀ ਜਿਹੜੇ ਵਕੀਲਾਂ ਨੂੰ ਤੁਸੀਂ ਲੱਖਾਂ ਰੁਪਈਆ ਫੀਸਾਂ ਦਿੰਦੇ ਹੋ, ਉਹਨਾਂ ਦੇ ਰਾਹੀਂ ਹੁਣ ਉੱਥੇ ਰਿਟ ਪਟੀਸ਼ਨ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਐਡ ਕਰੇ, ਉੱਥੇ ਸਾਰੇ ਪੰਥ ਦੀ ਜਿਹੜੀ ਭਾਵਨਾ ਸ਼੍ਰੋਮਣੀ ਕਮੇਟੀ, ਅਕਾਲ ਤਖਤ ਦੇ ਸਰਕਾਰੀ ਜਥੇਦਾਰ, ਦੂਜਿਆਂ ਸਾਰਿਆਂ ਦਾ ਪੱਖ ਜਿਹੜਾ ਨਾਲ ਲਾ ਕੇ ਵੀ ਦੇਖੋ ਸਿੱਖ ਜਿਹੜੇ ਆ ਇਹਨੂੰ ਚਾਹੁੰਦੇ ਨਹੀਂ ਹੈਗੇ, ਉਸ ਕਰਕੇ ਉਸ ਤਰ੍ਹਾਂ ਵੀ ਕਾਨੂੰਨ ਇਸ ਪੱਖ ਤੋਂ ਜਿਹੜਾ ਉਹ ਦੇਖਿਆ ਹੋ ਸਕਦਾ, ਇਹਦੇ ਚੰਗਾ ਕੋਈ ਸਿੱਟਾ ਨਿਕਲ ਸਕਦਾ। ਜੀ ਮਨਪੁਰ ਸਾਹਿਬ ਤੁਹਾਡਾ ਨਹੀਂ ਤਾਂ ਫਿਰ ਤਾਂ ਖਾਲਸਾ ਪੰਥ ਦਾ ਇਹੀ ਆ ਫੈਸਲਾ ਲੈ ਕੇ ਜਿਹੜੇ ਕੋਈ ਜੇ ਗੁਰੂ ਨਾਨਕ ਸਾਹਿਬ ਕੋਈ ਬਣਨ ਦਾ ਯਤਨ ਕਰ ਰਿਹਾ ਜਾਂ ਬੀਬੀ ਨਾਨਕੀ ਬਣਨ ਦਾ ਯਤਨ ਕਰ ਰਿਹਾ, ਉਹਨਾਂ ਨੂੰ ਉਹ ਫਿਰ ਖਾਲਸੇ ਪਰੰਪਰਾ ਦੇ ਰਾਹੀਂ ਉਹ ਦੋਸ਼ੀਆਂ ਦੀ ਲਿਸਟ ਦੇ ਵਿੱਚ, ਦੋਸ਼ੀਆਂ ਦੀ ਲਿਸਟ 'ਚ
ਸ਼ਾਮਲ ਹੋਣਗੇ। ਜਦੋਂ ਪੰਥ ਨੂੰ ਟਾਈਮ ਲੱਗਿਆ ਉਹਨਾਂ ਨੂੰ ਜਿਹੜਾ ਉਹ ਖਾਲਸਾ ਪਰੰਪਰਾ ਮੁਤਾਬਕ ਜਿਹੜੀ ਸਜ਼ਾ ਦਿੱਤੀ ਜਾਊਗੀ। ਜੀ ਮੰਚਪੁਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢ ਕੇ ਇਹਨਾਂ ਤਿੰਨਾਂ ਇਸ਼ੂਜ਼ ਦੇ ਉੱਪਰ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ ਲੁਧਿਆਣਾ ਤੋਂ ਜਿਹੜੇ ਐਡਵੋਕੇਟ ਹੈਗੇ ਆ ਸਰਦਾਰ ਜਸਪਾਲ ਸਿੰਘ ਮੰਝਪੁਰ, ਉਹਨਾਂ ਦੇ ਨਾਲ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਅੰਤ ਵਾਲਾ ਜਿਹੜਾ ਇਸ਼ੂ ਸੀਗਾ, ਇਹ ਅੱਜ ਦੀ ਡੇਟ ਦੇ ਵਿੱਚ ਕਾਫੀ ਸਿੱਖ ਹਲਕਿਆਂ ਦੇ ਵਿੱਚ ਵਿਚਾਰ ਚਰਚਾ ਦਾ ਇਸ਼ੂ ਬਣਿਆ ਹੋਇਆ ਫਿਲਮ ਨਾਨਕ ਸ਼ਾਹ ਫਕੀਰ ਬਾਰੇ। ਸਰਦਾਰ ਜਸਪਾਲ ਸਿੰਘ ਮੰਝਪੁਰ ਦਾ ਮੰਨਣਾ ਹੈ ਕਿ ਜੇ ਕਾਨੂੰਨੀ ਨੁਕਤਾ ਨਿਗਾਹ ਤੋਂ ਦੇਖਿਆ ਜਾਵੇ ਤਾਂ ਅੱਜ ਦੀ ਡੇਟ ਦੇ ਵਿੱਚ ਜਿੱਥੇ ਖਾਲਸਾ ਪੰਥ ਇਸ ਮੁੱਦੇ ਦੇ ਉੱਪਰ ਇਕਮੁੱਠ ਹੋਇਆ, ਤਾਂ ਸ਼੍ਰੋਮਣੀ ਕਮੇਟੀ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਗੱਲ ਦੀ ਪੇਸ਼ਕਦਮੀ ਕਰਦਿਆਂ ਪਹਿਲ ਕਦਮੀ ਕਰਨੀ ਚਾਹੀਦੀ ਹੈ ਕਿ ਉਹ ਸੁਪਰੀਮ ਕੋਰਟ ਦੇ ਵਿੱਚ ਰਿਟ ਪਟੀਸ਼ਨ ਫਾਈਲ ਕਰਨ ਇਸ ਫਿਲਮ ਨੂੰ ਬੈਨ ਕਰਵਾਉਣ ਦੇ ਲਈ ਕੰਪਲੀਟਲੀ, ਤਾਂ ਕਿ ਪਿਛਲੀ ਵਾਰ ਦੀ ਤਰ੍ਹਾਂ ਨਾ ਹੋਵੇ ਕਿ ਪਹਿਲਾਂ ਜਿਵੇਂ ਹੋਇਆ ਫਿਲਮ ਰਿਲੀਜ਼ ਕਰਨੀ ਸੀ, ਡੇਟ ਰੱਖੀ ਹੋਈ ਸੀ, ਪੰਥ ਦਾ ਵਿਰੋਧ ਹੋਇਆ ਤੇ ਵਾਪਸ ਲੈ ਲਈ, ਤੇ ਹੁਣ ਦੁਬਾਰਾ ਫਿਰ ਇਹ ਜਿਹੜਾ ਇਸ਼ੂ ਹੈਗਾ ਉਹ ਉੱਭਰ ਕੇ ਸਾਡੇ ਸਾਹਮਣੇ ਖੜਾ ਕੀਤਾ ਗਿਆ। ਸੋ ਅੰਤ ਦੇ ਵਿੱਚ ਤੁਹਾਡੇ ਚਰਨਾਂ ਦੇ ਵਿੱਚ ਅਸੀਂ ਬੇਨਤੀ ਵੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।